ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਅਪਡੇਟ ਪਾਕਿਸਤਾਨ ਦੇ ਨਾਲ ਮੈਂ ਹਾਂ ਪਰਵੀਨ ਮਸੂਦ। ਪੰਜਾਬੀ ਰੇਡੀਓ USA ਦੇ ਸੁਣਨ ਅਤੇ ਵੇਖਣ ਵਾਲਿਆਂ ਨੂੰ ਦੱਸਦੇ ਜਾਈਏ ਕਿ ਆਰਮੀ ਚੀਫ ਸੈयद ਆਸਿਮ ਮਨੀਰ ਹੋਰਾਂ ਦੀ 76ਵੇਂ 263ਵੀਂ ਕੋਰ ਕਮਾਂਡਰ ਕਾਨਫਰੰਸ ਹੋਈ, ਜਿਹਦੇ 'ਚ ਸ਼ਹੀਦਾਂ ਦੇ ਘਰ ਵਾਲਿਆਂ ਨੂੰ ਖਰਾਜੇ ਅਕੀਦਤ ਪੇਸ਼ ਕੀਤਾ ਗਿਆ। ਕਾਨਫਰੰਸ ਤੇ ਇਕੱਠ ਨਾਲ ਗੱਲਬਾਤ ਕਰਦਿਆਂ ਹੋਇਆਂ ਆਸਿਮ ਮਨੀਰ ਹੋਰਾਂ ਦਾ ਆਖਣਾ ਸੀ ਕਿ ਇਹ ਉਹ ਸ਼ਹੀਦ ਨੇ ਜਿਨ੍ਹਾਂ ਦੀਆਂ ਕੁਰਬਾਨੀਆਂ ਦੇ ਕਰਕੇ ਪਾਕਿਸਤਾਨ 'ਚ ਅਮਨ ਅਤੇ ਸਕੂਨ ਹੈ, ਜਿਨ੍ਹਾਂ ਆਪਣੀ ਜਾਨ ਦਾ ਨਜ਼ਰਾਨਾ ਪੇਸ਼ ਕੀਤਾ ਤੇ ਪਾਕਿਸਤਾਨ ਨੂੰ ਹਰ ਤਰ੍ਹਾਂ ਦੀ ਔਖਲ 'ਚੋਂ ਬਾਹਰ ਕੱਢਣ ਲਈ ਯਤਨ ਕੀਤੇ। 8 ਫਰਵਰੀ ਦੀਆਂ ਚੋਣਾਂ ਬਾਰੇ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਦਾ ਆਖਣਾ ਸੀ ਕਿ ਅਸੀਂ ਬਸ ਚੋਣਾਂ ਵਾਸਤੇ ਮਹਿਫੂਜ਼ ਮਾਹੌਲ ਦਿੱਤਾ ਹੈ ਤਾਂ ਕਿ ਮੁਲਕ 'ਚ ਕਿਸੇ ਤਰ੍ਹਾਂ ਦੀ ਬਦਅਮਨੀ ਨਾ ਹੋਏ ਤੇ ਇਹ ਮਾਹੌਲ ਦੇਣ ਤੇ ਆਪਣੀ ਜ਼ਿੰਮੇਦਾਰੀ ਨੂੰ ਨਿਭਾਉਣ ਤੇ ਮੈਂ ਕਾਨੂੰਨ ਨਾਫਜ਼ ਕਰਨ ਵਾਲੇ ਇਦਾਰੇ, ਸਿਵਲ ਇੰਤਜ਼ਾਮੀਆ ਅਤੇ ਸਿਕਿਉਰਿਟੀ ਫੋਰਸਿਸ ਦੀਆਂ ਕੋਸ਼ਿਸ਼ਾਂ ਨੂੰ ਖਰਾਜੇ ਅਕੀਦਤ ਪੇਸ਼ ਕਰਨਾ ਹਾਂ। ਇਸ ਮੌਕੇ ਕੋਰ ਕਮਾਂਡਰ ਦਾ ਆਖਣਾ ਸੀ ਕਿ 9 ਮਈ ਦੇ ਮਨਸੂਬਾ ਸਾਜ਼ਾਂ ਨੂੰ, ਸ਼ਹੀਦਾਂ ਦੀਆਂ ਯਾਦਗਾਰਾਂ ਦੀ ਬੇਹੁਰਮਤੀ ਕਰਨ ਵਾਲਿਆਂ ਨੂੰ ਤੇ ਫੌਜੀ ਤਨਸੀਬਾਤ ਤੇ ਹਮਲੇ ਕਰਨ ਵਾਲਿਆਂ ਨੂੰ ਇਨਸਾਫ ਦੇ ਕਟਾਰੇ 'ਚ ਜ਼ਰੂਰ ਲਿਆਵਾਂਗੇ। ਪਾਕਿਸਤਾਨ ਦੇ ਨਵੇਂ ਬਣਨ ਵਾਲੇ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਰਾਂ ਨੂੰ ਆਪਣੇ ਮਨਸਬ ਨੂੰ ਸਾਂਭਦਿਆਂ ਹੋਇਆਂ ਬਾਕੀ ਸਭ ਮੁਲਕਾਂ 'ਚੋਂ ਮੁਬਾਰਕਬਾਦਾਂ ਦੇ ਪੈਗਾਮ ਵਸੂਲ ਹੋਣੇ ਸ਼ੁਰੂ ਹੋ ਗਏ ਨੇ, ਜਿਨ੍ਹਾਂ 'ਚ ਮਲੇਸ਼ੀਆ ਦੇ ਪ੍ਰਾਈਮ ਮਿਨਿਸਟਰ ਅਨਵਰ ਇਬਰਾਹੀਮ, ਤਾजिकिस्तान ਦੇ ਸਦਰ ਇਮਾਮ ਅਲੀ ਰਹਿਮਾਨ, ਫਲਸਤੀਨ ਦੇ ਸਦਰ ਮਹਿਮੂਦ ਅब्बास, सऊदी वली अहद मोहम्मद बिन सलमान, अक़वाम मुत्तहदा ਦੇ ਸੈਕਟਰੀ जनरल, अमरीकी सफ़ीर डोनाल्ड ब्लूम ਤੇ ਬਰਤਾਨਵੀ ਖਾਰਜਾ ਮਾਮਲਿਆਂ ਦੇ ਵਜ਼ੀਰ ਨੇ ਮੁਬਾਰਕਬਾਦ ਦਿੱਤੀ ਹੈ ਤੇ ਸਭ ਮੁਲਕਾਂ ਨੇ ਇਸ ਗੱਲ ਤੇ ਇਤਫਾਕ ਕੀਤਾ ਹੈ ਕਿ ਪਾਕਿਸਤਾਨ ਦੇ ਨਾਲ ਰਲ ਕੇ ਕੰਮ ਕਰਨ 'ਚ ਖੁਸ਼ੀ ਮਹਿਸੂਸ ਕਰਾਂਗੇ ਤੇ ਸਭ ਮੁਲਕਾਂ ਨੇ ਇਸ ਗੱਲ ਤੇ ਇਤਫਾਕ ਕੀਤਾ ਹੈ ਕਿ ਪਾਕਿਸਤਾਨ ਦੇ ਨਾਲ ਰਲ ਕੇ ਕੰਮ ਕਰਨ 'ਚ ਖੁਸ਼ੀ ਮਹਿਸੂਸ ਕਰਾਂਗੇ। ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਸ਼ਹਿਬਾਜ਼ ਸ਼ਰੀਫ ਹੋਰਾਂ ਨੇ ਮਰਤਬੇ ਦੀ ਸਹੁੰ ਚੁੱਕਦਿਆਂ ਹੀ ਮਈਸ਼ਤ ਦੀ ਬਹਾਲੀ ਵਾਸਤੇ ਇਕੱਠ ਸੱਦ ਲਿਆ ਹੈ ਤੇ ਉਹਨਾਂ ਨੇ ਮੁਆਸ਼ੀ ਸੂਰਤ ਹਾਲ ਦੀ ਬਹਾਲੀ ਵਾਸਤੇ ਹੰਗਾਮੀ ਬੁਨਿਆਦਾਂ ਤੇ ਵੱਖੋ-ਵੱਖ ਪਲਾਨ ਤਲਬ ਕਰ ਲਏ ਨੇ। ਉਹਨਾਂ ਆਖਿਆ ਕਿ ਸਾਨੂੰ ਮੁਲਕੀ ਖੁਸ਼ਹਾਲੀ ਵਾਸਤੇ ਮੈਂਡੇਟ ਦਿੱਤਾ ਗਿਆ ਤੇ ਅਸੀਂ ਆਪਣੀ ਜ਼ਿੰਮੇਦਾਰੀ ਨੂੰ ਵਧੀਆ ਢੰਗ ਨਾਲ ਨਿਭਾਵਾਂਗੇ। ਦੂਜੇ ਪਾਸੇ ਗੱਲ ਕਰੀਏ ਪਾਕਿਸਤਾਨ ਦੀ ਨਵੀਂ ਬਣਨ ਵਾਲੀ CM ਪੰਜਾਬ ਮਰੀਮ ਨਵਾਜ਼ ਹੋਰਾਂ ਦੀ, ਤੇ ਉਹਨਾਂ ਨੇ ਵੀ ਆਪਣੇ ਮਰਤਬੇ ਦੀਆਂ ਜ਼ਿੰਮੇਦਾਰੀਆਂ ਨੂੰ ਸਾਂਭ ਲਿਆ ਹੈ ਤੇ ਕੰਮਕਾਰ ਸ਼ੁਰੂ ਕਰ ਦਿੱਤਾ ਹੈ। ਉਹਨਾਂ ਨੇ ਪਾਕਿਸਤਾਨ ਦੇ ਸੂਬੇ ਪੰਜਾਬ 'ਚ ਪਹਿਲਾ ਸਰਕਾਰੀ ਕੈਂਸਰ ਹਸਪਤਾਲ ਬਣਾਉਣ ਦਾ ਐਲਾਨ ਕੀਤਾ ਹੈ। ਉਹਨਾਂ ਨੇ ਰਾਏਵਿੰਡ ਰੋਡ ਤੇ ਵੈਲੈਂਸ਼ੀਆ ਟਾਊਨ ਦੇ ਨੇੜੇ ਸਾਈਟ ਦਾ ਦੌਰਾ ਵੀ ਕੀਤਾ। ਉਹਨਾਂ ਨੇ ਆਖਿਆ ਕਿ ਹਸਪਤਾਲ ਦਾ ਪਹਿਲਾ ਫੇਜ਼ 1 ਸਾਲ 'ਚ ਪੂਰਾ ਕਰ ਲਿਆ ਜਾਏਗਾ ਤੇ ਦੁਨੀਆ ਭਰ ਦੇ ਵਿੱਚੋਂ ਸਪੈਸ਼ਲਿਸਟ ਡਾਕਟਰਸ ਨੂੰ ਇੱਥੇ ਸੱਦਿਆ ਜਾਏਗਾ ਤੇ ਉੱਥੇ ਆਉਣ ਵਾਲੇ ਮਰੀਜ਼ਾਂ ਦੇ ਤਿਮਾਰਦਾਰਾਂ ਵਾਸਤੇ ਰਾਤ ਰਹਿਣ ਵਾਸਤੇ ਕਮਰੇ ਵੀ ਅਲਾਟ ਕੀਤੇ ਜਾਣਗੇ। ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਇੰਟਰਾ ਪਾਰਟੀ ਚੋਣਾਂ ਨੂੰ ਇਲੈਕਸ਼ਨ ਕਮਿਸ਼ਨ 'ਚ ਚੈਲੰਜ ਕਰ ਦਿੱਤਾ ਗਿਆ ਹੈ। ਇੰਟਰਾ ਪਾਰਟੀ ਚੋਣਾਂ ਦੇ ਖਿਲਾਫ 2 ਅਰਜ਼ੀਆਂ ਇਲੈਕਸ਼ਨ ਕਮਿਸ਼ਨ 'ਚ ਦਾਇਰ ਕੀਤੀਆਂ ਗਈਆਂ ਨੇ। ਮਹਿਮੂਦ ਖਾਨ ਅਤੇ ਮੁਹੰਮਦ ਮੁਜ਼ੰਮਲ ਨੇ ਅਰਜ਼ੀਆਂ ਦਾਇਰ ਕੀਤੀਆਂ ਨੇ। ਇਹਨਾਂ ਅਰਜ਼ੀਆਂ 'ਚ PTI ਦੇ ਪਲੇਟਫਾਰਮ ਨੂੰ ਵਰਤਣ ਤੋਂ ਰੋਕਿਆ ਗਿਆ ਹੈ। ਇਸ ਮੌਕੇ ਤੇ ਅਕਬਰ ਐਸ ਬਾਬਰ ਹੋਰਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ PTI ਦੀਆਂ ਇੰਟਰਾ ਪਾਰਟੀ ਚੋਣਾਂ ਕਰਵਾਈਆਂ ਪਰ ਮੈਨੂੰ ਇਸ ਅਮਲ ਤੋਂ ਦੂਰ ਰੱਖਿਆ ਗਿਆ ਕਿਉਂਕਿ ਇੱਕ ਮਖਸੂਸ ਟੋਲੇ ਦਾ ਪੂਰੇ ਨਿਜ਼ਾਮ ਤੇ ਹੋਲਡ ਹੈ। ਅਕਬਰ ਐਸ ਬਾਬਰ ਨੇ ਆਖਿਆ ਕਿ ਸੁਪਰੀਮ ਕੋਰਟ ਨੇ ਇੰਟਰਾ ਪਾਰਟੀ ਇਲੈਕਸ਼ਨ ਦਾ ਤਾਰੀਖੀ ਫੈਸਲਾ ਸੁਣਾ ਦਿੱਤਾ ਸੀ, ਪਰ ਅੱਜ ਅਸੀਂ ਇਹ ਮੁਤਾਲਬਾ ਕਰਨੇ ਆ ਕਿ ਹੁਣ ਇਹਨਾਂ ਦੀ ਇਸ ਕੰਮ ਦੇ ਖਿਲਾਫ ਤੋਹੀਨੇ ਅਦਾਲਤ ਦਾ ਕੇਸ ਚਲਾਇਆ ਜਾਏ। ਉਹਨਾਂ ਦਾ ਮਜ਼ੀਦ ਆਖਣਾ ਸੀ ਕਿ ਇਹਨਾਂ ਇੰਟਰਾ ਪਾਰਟੀ ਚੋਣਾਂ ਤੋਂ ਪਹਿਲਾਂ ਵੀ ਮੈਂ 2 ਫਰਵਰੀ ਨੂੰ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਆਖਿਆ ਸੀ ਕਿ ਮਾਮਲਾਤ ਨੂੰ ਬਹਿ ਕੇ ਨਿਬੇੜ ਲਿਆ ਜਾਏ, ਪਰ ਇੰਜ ਨਹੀਂ ਹੋਇਆ। ਦੂਜੇ ਪਾਸੇ ਆਪਣੇ ਸੁਣਨ ਵਾਲਿਆਂ ਨੂੰ ਦੱਸਦੇ ਜਾਈਏ ਕਿ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਨੇ ਫਾਰਮ 45, 46, 48 ਤੇ 49 ਜਾਰੀ ਕਰ ਦਿੱਤੇ ਨੇ। ਪਾਕਿਸਤਾਨ ਦੇ ਪੁਰਾਣੇ ਨਿਗਰਾਨ ਵਜ਼ੀਰ ਆਜ਼ਮ ਅਨਵਾਰ ਉਲ ਹਕ ਕਾਕੜ ਦਾ ਆਖਣਾ ਹੈ ਕਿ ਨਵੀਂ ਆਉਣ ਵਾਲੀ ਸਰਕਾਰ ਨੂੰ
ਪਹਿਲਾਂ ਤਾਂ ਮੁਬਾਰਕਬਾਦ ਪੇਸ਼ ਕਰਨਾ ਹਾਂ ਤੇ ਦੁਆ ਕਰਨਾ ਹਾਂ ਕਿ ਪਾਕਿਸਤਾਨ ਤਰੱਕੀ ਅਤੇ ਖੁਸ਼ਹਾਲੀ ਦੀਆਂ ਮੰਜ਼ਿਲਾਂ ਤੈਅ ਕਰੇ। ਉਹਨਾਂ ਟਵਿੱਟਰ ਤੇ ਆਪਣੇ ਜਾਰੀ ਕੀਤੇ ਗਏ ਬਿਆਨ 'ਚ ਆਖਿਆ ਕਿ ਮੈਂ ਨਿਗਰਾਨ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਆਪਣੀ ਜ਼ਿੰਮੇਵਾਰੀਆਂ ਨੂੰ ਵਧੀਆ ਢੰਗ ਨਾਲ ਨਿਭਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਇਸ ਮੌਕੇ ਉਹਨਾਂ ਵਾਸਤੇ ਅਲਵਿਦਾਈ ਤਕਰੀਬ ਦਾ ਪ੍ਰਬੰਧ ਵੀ ਕੀਤਾ ਗਿਆ ਤੇ ਉਹਨਾਂ ਨੂੰ ਗਾਰਡ ਆਫ ਆਨਰ ਵੀ ਪੇਸ਼ ਕੀਤਾ ਗਿਆ। ਅਪਡੇਟ ਪਾਕਿਸਤਾਨ 'ਚ ਹੁਣ ਤੱਕ ਲਈ ਇੰਨਾ ਹੀ। ਵਧੇਰੀ ਜਾਣਕਾਰੀ ਲਈ ਪੰਜਾਬੀ ਰੇਡੀਓ USA ਦੇ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਬੈਲ ਦੇ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ। ਮੈਨੂੰ ਪਰਵੀਨ ਮਸੂਦ ਨੂੰ ਦਿਓ ਇਜਾਜ਼ਤ। ਰੱਬ ਰਾਖਾ।